ਬੇ ਏਰੀਏ ਦੀਆਂ ਜੌਬਸ ਲਗਾਤਾਰ ਘੱਟ ਹੋ ਰਹੀਆਂ। ਬੀਤੇ ਦਿਨਾਂ 'ਚ ਮੈਟਾ ਨੇ ਅਨਾਊਂਸ ਕੀਤਾ ਸੀ 2500 ਤਾਂ ਇਕੱਲੀਆਂ ਬੇ ਏਰੀਏ ਦੀਆਂ 4-5 ਸ਼ਹਿਰਾਂ 'ਚੋਂ ਜੌਬਾਂ ਜਿਹੜੀਆਂ ਆ ਉਹ ਘੱਟ ਕਰਨ ਜਾ ਰਹੇ ਆ। ਐਮਾਜ਼ੋਨ ਨੇ ਕੱਲ੍ਹ 10,000 ਜੌਬਸ ਲੇ ਆਫ ਕਰਨ ਦਾ ਐਲਾਨ ਕੀਤਾ ਸੀ। ਉਹਨਾਂ ਵਿੱਚੋਂ 200 ਜਿਹੜੀਆਂ ਐਮਾਜ਼ੋਨ ਦੀਆਂ ਟੈਕ ਜੌਬਸ ਆ ਉਹ ਕਹਿੰਦੇ ਬੇ ਏਰੀਏ 'ਚੋਂ ਘੱਟ ਹੋਣ ਜਾ ਰਹੀਆਂ। ਸੋ ਸਿਲੀਕਨ ਵੈਲੀ ਨੂੰ ਲਗਾਤਾਰ ਜਿਹੜੇ ਝਟਕੇ ਆ ਉਹ ਮਿਲ ਰਹੇ ਆ। ਸੋ ਸਨੀਵੇਲ ਦੇ ਇਲਾਕੇ ਦੇ ਵਿੱਚ ਈ ਕਾਮਰਸ ਦੀ ਇਹ ਸਭ ਤੋਂ ਵੱਡੀ ਜਿਹੜੀ ਕੰਪਨੀ ਆ ਉਹ 263 ਜੌਬਾਂ ਜਿਹੜੀਆਂ ਆ ਉਹ ਲੇ ਆਫ ਕਰਨ ਜਾ ਰਹੀ ਆ। ਸੋ ਜਿਹੜੇ ਲੋਕ ਉੱਥੇ ਕੰਮ ਕਰਦੇ ਆ ਵੀ ਭਾਈ ਧਿਆਨ ਜਿਹੜਾ ਉਹ ਰੱਖੇ। ਐਮਾਜ਼ੋਨ ਦੇ ਵਿੱਚ ਆਉਂਦੀ 17 ਜਨਵਰੀ ਤੋਂ ਪਿੰਕ ਸਲਿੱਪਸ ਮਿਲਣੀਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਟਵਿੱਟਰ ਨੇ ਆਲਰੇਡੀ 900 ਜੌਬਸ ਜਿਹੜੀਆਂ ਬੇ ਏਰੀਏ ਦੇ ਵਿੱਚੋਂ ਉਸ ਨੂੰ ਕੱਟਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਆ। ਸੋ ਲਗਾਤਾਰ ਟੈਕ ਇੰਡਸਟਰੀ ਦੇ ਵਿੱਚ ਇੱਦਾਂ ਦੇ ਝਟਕੇ, ਇੱਦਾਂ ਦੀਆਂ ਵਾਰਨਿੰਗਸ ਜਿਹੜੀਆਂ ਉਹ ਆਪਾਂ ਨੂੰ ਨਜ਼ਰ ਆ ਰਹੀਆਂ ਨੇ। ਕੱਲ ਤੋਂ ਕੈਲੀਫੋਰਨੀਆ ਯੂਸੀ ਦੇ 48,000 ਦੇ ਕਰੀਬ ਵਰਕਰਸ ਜੋ ਅਕੈਡਮਿਕ ਵਰਕਰਸ ਆ ਉਹਨਾਂ ਨੇ ਆਪਣੀ ਸਟ੍ਰਾਈਕ ਸ਼ੁਰੂ ਕੀਤੀ ਹੋਈ ਆ 10 ਯੂਸੀ ਦੇ ਕੈਂਪਸਸ ਦੇ ਉੱਤੇ, ਕਿਉਂਕਿ ਉਹਨਾਂ ਦੀਆਂ ਤਨਖਾਹ ਵਧਾਈ ਜਾਵੇ। ਤੇ ਅੱਜ ਤੋਂ ਫਾਸਟ ਫੂਡ ਵਰਕਰਸ ਨੇ ਪੂਰੀ ਸਟੇਟ ਦੇ ਵਿੱਚ ਪਿਕਟ ਲਾਈਨ ਦੇ ਆਊਟਸਾਈਡ ਜਾ ਕੇ ਆਪਣੇ ਸਟਾਰਬਕ, ਚਿਪੋਟਲੇ, ਜੈਕ ਇਨ ਦਾ ਬਾਕਸ, ਹੋਰ ਰੈਸਟੋਰੈਂਟਸ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਆ। ਕਿਉਂਕਿ 2024 ਦਾ ਇੱਕ ਰੈਫਰੈਂਡਮ ਜਿਹਦੇ ਵਿੱਚ ਨਵਾਂ ਸਟੇਟ ਲਾਅ ਆ ਰਿਹਾ ਸੀ ਵੀ ਮਿਨੀਮਮ ਵੇਜ ਕਿੰਨੇ ਹੋਣੇ ਹੈਗੇ ਆ, ਉਸ ਨੂੰ ਫਾਈਟ ਕਰਨ ਦੇ ਲਈ ਇਹ ਜੋ ਰੈਸਟੋਰੈਂਟਸ ਆ ਇਹਨਾਂ ਨੇ ਕਾਫੀ ਜ਼ਿਆਦਾ ਮਨੀ ਆ ਇਸ ਪ੍ਰੋਪੋਜੀਸ਼ਨ ਦੇ ਉੱਤੇ ਸਪੈਂਡ ਕੀਤਾ ਸੀ। ਕਿਉਂਕਿ ਉਹਦੇ ਵਿੱਚ ਇਹ ਕਿਹਾ ਗਿਆ ਜੋ ਫੂਡ ਇੰਡਸਟਰੀ ਆ ਉਸ ਨੂੰ ਰੈਗੂਲੇਟ ਕੀਤਾ ਜਾਊਗਾ, ਜਿਹਦੇ ਵਿੱਚ ਮਿਨੀਮਮ ਵੇਜ $22 ਪਰ ਘੰਟੇ ਦੇ ਹਿਸਾਬ ਨਾਲ ਰੱਖੇ ਜਾਣਗੇ। ਜੀ ਥੈਰੋਨਸ ਦੀ ਫਾਊਂਡਰ ਐਲਿਜ਼ਾਬeth ਹੋਮਸ ਉਸ ਦੇ ਬਾਬਤ ਜਿਹੜਾ ਰੀਸੈਂਟਲੀ ਟਰਾਇਲ ਜਿਹੜਾ ਚੱਲਿਆ ਸੀ ਜਿਸ ਵਿੱਚ ਇਸਨੇ ਇਨਵੈਸਟਰਸ ਨੂੰ ਤੇ ਲੋਕਾਂ ਨੂੰ ਪੂਰੇ ਧੋਖੇ ਦੇ ਵਿੱਚ ਰੱਖਿਆ, ਬਲੱਡ ਟੈਸਟਿੰਗ ਨੂੰ ਜਿਹੜਾ ਉਹ ਲੈ ਕੇ ਫੈਡਸ ਡਿਮਾਂਡ ਕਰ ਰਹੇ ਆ ਵੀ 15 ਸਾਲਾਂ ਦੀ ਸਜ਼ਾ ਤੇ $804 ਮਿਲੀਅਨ ਜਿਹੜਾ ਇਸ ਨੂੰ ਜੁਰਮਾਨਾ ਹੋਣਾ ਚਾਹੀਦਾ ਆ। ਇਸ ਮੈਮੋ ਦੇ ਵਿੱਚ ਜਿਹੜੇ ਫੈਡਸ ਆ ਉਹਨਾਂ ਨੇ ਇੰਟਰਨਲੀ ਇਹ ਮੰਗ ਜਿਹੜੀ ਉਹ ਕੀਤੀ ਆ, ਕਹਿੰਦੇ ਵੀ ਸਿਲੀਕਨ ਵੈਲੀ ਨੂੰ ਇਸ ਨੇ ਬਹੁਤ ਜ਼ਿਆਦਾ ਨੁਕਸਾਨ ਤੇ ਇੱਕ ਬੈਡ ਫੇਥ ਦੇ ਵਿੱਚ ਓਵਰਆਲ ਸਿਲੀਕਨ ਵੈਲੀ ਨੂੰ ਜਿਹੜਾ ਉਹ ਦਿਖਾਇਆ ਹੈਗਾ ਆ। ਸੋ ਕਹਿੰਦੇ ਵੀ ਹੁਣ ਇਹ ਸੈਂਟੈਂਸਿੰਗ ਦੀ ਜਿਹੜੀ ਇਹ ਮੰਗ ਕੀਤੀ ਜਾ ਰਹੀ ਆ। ਬਹੁਤ ਸਾਰੇ ਵੱਡੇ ਵੱਡੇ ਜਿਹੜੇ ਵੈਂਚਰ ਕੈਪੀਟਲਿਸਟ ਤੇ ਹੋਰ ਵੱਡੇ ਵੱਡੇ ਅਮੀਰ ਲੋਕ ਇਸ ਦੀਆਂ ਗੱਲਾਂ 'ਚ ਚਾਲਸਾਜ਼ੀ 'ਚ ਜਿਹੜੇ ਉਹ ਆਏ ਸੀ। ਮਿਲੀਅਨਸ ਆਫ ਡਾਲਰ ਜਿਹੜੇ ਉਸਨੇ ਇਨਵੈਸਟ ਉਹਨਾਂ ਨੇ ਕੀਤੇ ਸੀਗੇ। ਬਲੱਡ ਟੈਸਟਿੰਗ ਸਟਾਰਟਅਪ ਕੰਪਨੀ ਸੀ ਜਿਸ ਦੇ ਵਿੱਚ ਇਹਨਾਂ ਨੇ ਇਹ ਗਲਤ ਦਾਅਵਾ ਹੀ ਜਿਹੜੇ ਠੋਕਦੇ ਰਹੇ ਵੀ ਕੁਛ ਹੀ ਮਿੰਟਾਂ 'ਚ ਬਹੁਤ ਸਾਰੇ ਜਿਹੜੇ ਬਲੱਡ ਟੈਸਟ ਆ ਇਸ ਦੇ ਵਿੱਚ ਕੀਤੇ ਜਾ ਸਕਣਗੇ, ਜੋ ਕਿ ਬਾਅਦ ਦੇ ਵਿੱਚ ਸਰਾਸਰ ਝੂਠ ਗੱਲ ਜਿਹੜੀ ਉਹ ਨਿਕਲੀ। $144 ਮਿਲੀਅਨ ਜਿਹੜਾ ਆ ਇਸ ਨੇ ਓਵਰਆਲ ਰੇਜ਼ ਜਿਹੜਾ ਇਸ ਦੇ ਲਈ ਕਰ ਲਿਆ ਸੀਗਾ। ਸੋ ਹੁਣ ਇਸ ਨੂੰ ਹਰਜੋਤ ਸਿੰਘ ਜੀ 15 ਸਾਲ $804 ਮਿਲੀਅਨ ਦੇ ਜੁਰਮਾਨੇ ਦੀ ਮੰਗ ਕੀਤੀ ਜਾ ਰਹੀ ਆ। 19 ਵਰ੍ਹਿਆਂ ਦੀ ਸੀਗੀ ਜਦੋਂ ਇਸ ਨੇ ਜਿਹੜੀ ਆ ਉਹ ਇਸ ਸਟਾਰਟਅਪ ਨੂੰ ਸ਼ੁਰੂ ਕੀਤਾ ਸੀ। ਹੁਣ 38 ਸਾਲ ਦੀ ਜਿਹੜੀ ਹੋ ਗਈ ਆ, ਪਰ ਇਹਨਾਂ ਸਾਲਾਂ ਦੇ ਵਿੱਚ ਗਵਾਇਆ ਇਸਨੇ ਜ਼ਿਆਦਾ ਆ ਤੇ ਪਾਇਆ ਜਿਹੜਾ ਉਹ ਘੱਟ ਆ।